ਸਲਾਮੁਅਲੈकुम ਵੀਰੋ। ਬ੍ਰਿਟਿਸ਼ ਸਾਮਰਾਜ ਦੁਨੀਆ ਦੀ ਇੱਕ ਅਜ਼ੀਮ ਤਹਿਜ਼ੀਬ ਨੂੰ ਵੰਡ ਗਿਆ ਤੇ ਹੁਣ ਇੰਡੀਆ ਪਾਕਿਸਤਾਨ ਇਹਦੀਆਂ ਮਜ਼ੀਦ ਵੰਡਾਂ ਪਾ ਕੇ ਇਹਦਾ ਨਾਂ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ। ਇੰਡੀਆ ਪੰਜਾਬ ਦੇ 3 ਟੋਟੇ ਮਾਰ ਚੁੱਕਿਆ ਹੈ ਤੇ ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੇ ਕਈ ਟੋਟੇ ਮਾਰਨ ਦੇ ਮਨਸੂਬੇ ਤੇ ਅਮਲ ਦਰਾਮਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਵਿੱਚ ਇਸ ਮਨਸੂਬੇ ਦੀ ਇਬਤਦਾ 1963 ਵਿੱਚ ਉਦੋਂ ਹੋਈ ਜਦੋਂ ਪੰਜਾਬੀ ਜ਼ਬਾਨ ਦੀਆਂ 3 ਬੋਲੀਆਂ ਨੂੰ ਜੋੜ ਕੇ ਸਰਾਇਕੀ ਜ਼ਬਾਨ ਦਾ ਨਾਂ ਦੇ ਕੇ ਇੱਕ ਤਹਿਰੀਕ ਸ਼ੁਰੂ ਕੀਤੀ ਗਈ। ਪੰਜਾਬੀ ਜ਼ਬਾਨ ਦੀਆਂ ਮਾਨਯੋਗ 3 ਬੋਲੀਆਂ ਦਾ ਨਾਂ ਸਰਾਇਕੀ ਇੱਕ ਸਿੰਧੀ ਨੇ ਤਜਵੀਜ਼ ਕੀਤਾ। ਫਿਰ ਪਾਕਿਸਤਾਨੀ ਤਾਰੀਖ ਦੇ ਬਦਤਰੀਨ ਆਮਿਰ ਜਨਰਲ ਜ਼ਿਆਉਲ ਹਕ ਦੁਆਰਾ ਇਹਨੂੰ ਸਰਕਾਰੀ ਤੌਰ ਬਾਕਾਇਦਾ ਇੱਕ ਵੱਖ ਜ਼ਬਾਨ ਦਾ ਦਰਜਾ ਦੇ ਦਿੱਤਾ ਗਿਆ। ਪੰਜਾਬ ਦੁਸ਼ਮਣ ਮੁਕਤਦਰ ਕੁਵਤਾਂ ਤੇ ਪੰਜਾਬ ਦੇ ਧਰਤੀ ਫਰੋਸ਼ ਨਮਕ ਹਰਾਮ ਸਿਆਸਤਦਾਨਾਂ ਦੀ ਹਮਾਇਤ ਯਾਫਤਾ ਇਹ ਤਹਿਰੀਕ ਇੰਨੀ ਜੜ ਫੜ ਚੁੱਕੀ ਹੈ ਕਿ ਆਪਣੀ ਅਸਲ ਤੇ ਤਾਰੀਖੀ ਸ਼ਨਾਖਤ ਤੋਂ ਲਾ ਇਲਮ ਸਬਜ਼ੀ ਫਰੋਸ਼ ਵੀ ਦੱਸਦਾ ਹੈ ਕਿ ਉਹ ਸਰਾਇਕੀ ਬੋਲਦਾ ਹੈ। ਹਾਲਾਂਕਿ ਤਾਰੀਖ ਵਿੱਚ ਸਰਾਇਕੀ ਨਾਂ ਦੀ ਕਿਸੇ ਜ਼ਬਾਨ ਦਾ ਕਿਧਰੇ ਜ਼ਿਕਰ ਨਹੀਂ। ਇੱਥੇ ਪੰਜਾਬ ਤੇ ਪੰਜਾਬੀ ਜ਼ਬਾਨ ਨਾਲ ਦੁਸ਼ਮਣੀ ਦੀ ਇਹ ਹਾਲਤ ਹੈ ਕਿ 72 ਸਾਲ ਹੋ ਗਏ ਮੁਲਕ ਬਣੇ, ਪਰ ਅੱਜ ਵੀ ਧਰਤੀ ਤੇ ਅਕਸਰੀਅਤ ਦੀ ਜ਼ਬਾਨ ਨੂੰ ਸਕੂਲਾਂ ਵਿੱਚ ਥਾਂ ਨਹੀਂ ਮਿਲ ਸਕੀ। ਜ਼ਰਾ ਸੋਚੋ ਇਹਦੀ ਕੀ ਵਜ੍ਹਾ ਹੋ ਸਕਦੀ ਹੈ। ਤੇ ਵੀਰੋ, ਇਹਦੀ ਸਿੱਧੀ ਸਾਦੀ ਇੱਕੋ ਵਜ੍ਹਾ ਸਮਝ ਆਉਂਦੀ ਏ, ਉਹ ਇਹ ਹੈ ਕਿ ਜੇ ਪੰਜਾਬੀ ਸ਼ੁਰੂ ਦਿਨ ਤੋਂ ਸਕੂਲਾਂ ਵਿੱਚ ਨਾਫਜ਼ ਕਰ ਦਿੱਤੀ ਜਾਂਦੀ ਤੇ ਪੰਜਾਬੀ ਜ਼ਬਾਨ ਵਿੱਚੋਂ ਮਜ਼ੀਦ ਜ਼ਬਾਨਾਂ ਕੱਢਣ ਤੇ ਪੰਜਾਬ ਦੀਆਂ ਮਜ਼ੀਦ ਵੰਡੀਆਂ ਪਾਉਣ ਦੀ ਗੁੰਜਾਇਸ਼ ਮੁੱਕ ਜਾਂਦੀ। ਤੁਸੀਂ ਅੰਦਾਜ਼ਾ ਕਰੋ, ਜੇ ਚੜ੍ਹਦੇ ਪੰਜਾਬ ਵਿੱਚ ਹਰਿਆਣਵੀ ਤੇ ਲਹਿੰਦੇ ਪੰਜਾਬ ਵਿੱਚ 3 ਮੁਸਤਨਦ ਲਹਿਜੇ ਪੰਜਾਬੀ ਵਿੱਚੋਂ ਨਾ ਕੱਢੇ ਜਾਂਦੇ ਤੇ ਪੰਜਾਬੀ ਅੱਜ ਆਲਮੀ ਜ਼ਬਾਨਾਂ ਵਿੱਚ ਕਿੰਨੇ ਨੰਬਰ ਉੱਤੇ ਹੁੰਦੀ। ਹਜ਼ਾਰਾਂ ਸਾਲ ਪੁਰਾਣੀ ਸ਼ਨਾਖਤ ਰੱਖਣ ਵਾਲੇ ਹੜੱਪਨ ਸਿਵਲਾਈਜੇਸ਼ਨ ਦੀ ਸਬ ਸਿੰਧੂ ਦੀ ਧਰਤੀ ਨੂੰ ਬਾਰ-ਬਾਰ ਵੰਡ ਕੇ ਨਾ ਸਿਰਫ ਤਾਰੀਖ ਮਸਖ ਕੀਤੀ ਜਾ ਰਹੀ ਹੈ ਬਲਕਿ ਇਹਦੀ ਸ਼ਨਾਖਤ ਵੀ ਖਤਮ ਕੀਤੀ ਜਾ ਰਹੀ ਹੈ। ਨਾਮ ਨਿਹਾਦ ਸਰਾਇਕੀ ਤਹਿਰੀਕ ਦੇ ਅਜ਼ਾਇਮ ਬਹੁਤ ਵਾਜ਼ੇ ਤੇ ਕੰਨ ਤੇ ਲਿਖੇ ਅੱਖਰਾਂ ਵਰਗੇ ਨੇ। ਜੇ ਪੰਜਾਬ ਨਾ ਵੰਡਿਆ ਗਿਆ ਤੇ ਕੁਝ ਨਹੀਂ ਹੋਣਾ, ਪਰ ਜੇ ਇਹ ਵੰਡਿਆ ਗਿਆ ਤੇ ਇੱਥੇ ਕਤਲੋ ਗਾਰਤ, ਬਦਅਮਨੀ ਤੇ ਸਿਵਲ ਵਾਰ ਦਾ ਇੱਕ ਐਸਾ ਸਿਲਸਿਲਾ ਸ਼ੁਰੂ ਹੋ ਜਾਏਗਾ ਜੋ ਪਾਕਿਸਤਾਨ ਦੀਆਂ ਬੁਨਿਆਦਾਂ ਹਿਲਾ ਕੇ ਰੱਖ ਦੇਗਾ। ਇਹ ਮੁਮਕਿਨ ਹੀ ਨਹੀਂ ਕਿ ਵੰਡ ਦੇ ਨਤੀਜੇ ਜਨੂਬੀ ਪੰਜਾਬ ਬਹਾਵਲਪੁਰ ਵਿੱਚ ਮਕਾਮੀ ਪੰਜਾਬੀਆਂ ਤੇ 47 ਦੇ ਮਹਾਜਰ ਪੰਜਾਬੀਆਂ ਦੇ ਝਗੜੇ ਨਾ ਹੋਣ। ਖੂਨ ਦੀ ਹੋਲੀ ਖੇਡੀ ਜਾਏਗੀ, ਲੋਕ ਜ਼ਮੀਨ ਜਾਇਦਾਦ ਘਰ-ਬਾਰ ਤੋਂ ਬੇਦਖਲ ਕੀਤੇ ਜਾਣਗੇ। ਵਸਤੀ ਪੰਜਾਬ ਜਿਹੜਾ ਪਹਿਲੇ ਹੀ ਪਸ਼ਤੂਨ ਆਬਾਦਕਾਰੀ ਤੇ ਆਪਣੀ ਆਬਾਦੀ ਦੇ ਬੋਝ ਥੱਲੇ ਦਿਨ ਬ ਦਿਨ ਦਬਦਾ ਚਲਾ ਜਾ ਰਿਹਾ ਹੈ, ਬੇਦਖਲ ਕੀਤੇ ਜਾਣ ਵਾਲਿਆਂ ਦਾ ਸਾਰਾ ਬੋਝ ਇਧਰ ਸ਼ਿਫਟ ਹੋ ਜਾਏਗਾ। ਸੋ ਇਸ ਖੁਦਾ ਦੀ ਬਣਾਈ ਧਰਤੀ ਦੀ ਵੰਡ ਨਤੀਜੇ ਜੋ ਵੀ ਕਤਲੋਗਾਰਤ ਹੋਏਗੀ, ਜਿੰਨੇ ਵੀ ਲੋਕ ਮਾਰੇ ਜਾਣਗੇ ਤੇ ਜਿੰਨੇ ਵੀ ਖਾਨਦਾਨ ਉਜੜਨਗੇ, ਉਹਨਾਂ ਸਾਰਿਆਂ ਦਾ ਜ਼ਿੰਮਾ ਉਹਨਾਂ ਦੇ ਸਿਰ ਹੋਏਗਾ ਜਿਹੜੇ ਪੰਜਾਬ ਦੀ ਇਸ ਮੁਜਵਜ਼ਾ ਵੰਡ ਦੇ ਹਾਮੀ ਨੇ। ਸਾਡੀ ਇੱਕੋ ਬੇਨਤੀ ਹੈ ਕਿ ਇਹ ਜ਼ੁਲਮ ਨਾ ਕਮਾਇਆ ਜਾਏ ਔਰ ਪੰਜਾਬ ਤੇ ਪਾਕਿਸਤਾਨ ਦੀ ਹਿਫਾਜ਼ਤ ਕੀਤੀ ਜਾਏ। ਜੇ ਪੰਜਾਬ ਨਾ ਰਿਹਾ ਤੇ ਪਾਕਿਸਤਾਨ ਵਾਸਤੇ ਵੀ ਮੁਸ਼ਕਲਾਂ ਪੈਦਾ ਹੋਣਗੀਆਂ। ਪੰਜਾਬ ਪਾਕਿਸਤਾਨ ਨੂੰ ਇੱਕ ਰੱਖਣ ਵਾਸਤੇ ਇੱਕ ਬਾਈਂਡਿੰਗ ਫੋਰਸ ਹੈ। ਇਹਦਾ ਇੱਕ ਪੰਜਾਬ ਰਹਿਣਾ ਇੱਕ ਪਾਕਿਸਤਾਨ ਵਾਸਤੇ ਬਹੁਤ ਜ਼ਰੂਰੀ ਹੈ। ਰੱਬ ਰਾਖਾ।